ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਸਤੰਬਰ ਦਾ ਦਿਨ 1978 ਕਾਨਪੁਰ 'ਚ 10 ਸ਼ਹੀਦੀਆਂ। 13 ਅਪ੍ਰੈਲ 1978 ਦੇ ਦਿਨ ਅੰਮ੍ਰਿਤਸਰ 'ਚ 13 ਸਿੱਖਾਂ ਨੂੰ ਕਤਲ ਕਰਨ ਮਗਰੋਂ ਇੱਕ ਵਾਰ ਤਾਂ ਨਿਰੰਕਾਰੀ ਟੋਲੇ ਨੇ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ, ਪਰ ਥੋੜ੍ਹੇ ਚਿਰ ਮਗਰੋਂ ਹੀ ਜਨਸੰਘ, ਜੋ ਕਿ ਹੁਣ ਭਾਜਪਾ ਦੇ ਨਾਂ ਨਾਲ ਜਾਣੀ ਜਾਂਦੀ ਹੈ, ਆਰੀਆ ਸਮਾਜ ਤੇ ਕੁਝ ਹੋਰ ਸਿੱਖ ਦੁਸ਼ਮਣ ਪਾਰਟੀਆਂ ਨੇ ਨਿਰੰਕਾਰੀਆਂ ਦੀਆਂ ਕਾਰਵਾਈਆਂ ਦੀ ਕਮਾਨ ਸੰਭਾਲ ਲਈ। ਪਰ ਬਾਅਦ ਵਿੱਚ ਕੁਝ ਇੱਕ ਸਿੱਖ ਆਗੂਆਂ ਦੇ ਕਹਿਣ ਤੇ ਉਹਨਾਂ ਨੇ ਆਪਣੀਆਂ ਇਹ ਸਰਗਰਮੀਆਂ ਬੰਦ ਕਰ ਲਈਆਂ। ਇਸ ਮਗਰੋਂ ਨਿਰੰਕਾਰੀਆਂ ਨੇ ਪੰਜਾਬੋਂ ਬਾਹਰ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। 26 ਸਤੰਬਰ 1978 ਦੇ ਦਿਨ ਨਿਰੰਕਾਰੀਆਂ ਦਾ ਇੱਕ ਸਮਾਗਮ ਕਾਨਪੁਰ 'ਚ ਸੀ। ਸਿੱਖਾਂ ਨੇ ਇਸ ਵਿਰੁੱਧ ਵੀ ਰੋਸ ਪ੍ਰਗਟ ਕਰਨ ਦਾ ਐਲਾਨ ਕਰ ਦਿੱਤਾ ਤੇ ਜੱਥਾ ਬਣਾ ਕੇ ਉਧਰ ਚੱਲ ਪਏ। ਨਿਰੰਕਾਰੀਆਂ ਨੇ ਇੱਥੇ ਵੀ ਸਿੱਖਾਂ ਤੇ ਗੋਲੀਆਂ ਚਲਾਈਆਂ ਤੇ ਇੱਕ ਬੀਬੀ ਤੇ ਬੱਚੇ ਸਣੇ 10 ਸਿੱਖ ਕਤਲ ਕਰ ਦਿੱਤੇ ਗਏ। 1984 ਗਿਆਨੀ ਜੈਲ ਸਿੰਘ ਨੂੰ ਬਰੀ ਕੀਤਾ ਗਿਆ। 25 ਸਤੰਬਰ 1984 ਦੇ ਦਿਨ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਏਜੰਟ ਉਸ ਦੀ ਚਿੱਠੀ ਲੈ ਕੇ ਅੰਮ੍ਰਿਤਸਰ ਪਹੁੰਚਿਆ, ਕਿਉਂਕਿ ਅਗਲੇ ਦਿਨ ਗਿਆਨੀ ਜੈਲ ਸਿੰਘ ਨੇ ਆਉਣਾ ਸੀ। 26 ਸਤੰਬਰ 1984 ਨੂੰ ਰਵੇਲ ਸਿੰਘ ਐਡਵੋਕੇਟ ਤੇ ਕੁਲਵੰਤ ਸਿੰਘ ਨਿੱਜੀ ਸਕੱਤਰ ਗਿਆਨੀ ਜੈਲ ਸਿੰਘ ਦੋਹਾਂ ਨੇ ਫਿਰ ਹਾਜ਼ਰ ਹੋ ਕੇ ਪੋਜੀਸ਼ਨ ਵੇਖੀ ਤੇ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਕੀਤੇ ਜਾਣ ਵਾਲੇ ਐਲਾਨ ਬਾਰੇ ਵਿਚਾਰਾਂ ਕੀਤੀਆਂ। ਹਾਲਾਂਕਿ ਬੀਤੇ ਦਿਨ ਗਿਆਨੀ ਜੈਲ ਸਿੰਘ ਵੱਲੋਂ ਭੇਜੀ ਗਈ ਚਿੱਠੀ 'ਚ ਕਿਤੇ ਵੀ ਦਰਬਾਰ ਸਾਹਿਬ ਉੱਤੇ ਫੌਜ ਦੇ ਹਮਲੇ ਨੂੰ ਗਲਤ ਨਹੀਂ ਕਿਹਾ ਗਿਆ ਤੇ ਨਾ ਹੀ ਅਫਸੋਸ ਜਾਂ ਦੁੱਖ ਜ਼ਾਹਰ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਗਿਆਨੀ ਜੈਲ ਸਿੰਘ ਦੇ ਖਿਲਾਫ ਇਹ ਫੈਸਲਾ ਸੁਣਾਇਆ ਗਿਆ। ਅਕਾਲ ਤਖ਼ਤ ਸਾਹਿਬ ਵੱਲੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਿਰੁੱਧ 2 ਸਤੰਬਰ 1984 ਨੂੰ ਜਾਰੀ ਕੀਤੇ ਹੁਕਮਨਾਮੇ ਸੰਬੰਧੀ 24 ਸਤੰਬਰ 1984 ਨੂੰ ਉਹਨਾਂ ਦੇ ਵਿਸ਼ੇਸ਼ ਦੂਤ ਰਵੇਲ ਸਿੰਘ ਐਡਵੋਕੇਟ ਜਥੇਦਾਰਾਂ ਕੋਲ ਉਹਨਾਂ ਦਾ ਲਿਖਤੀ ਸਪਸ਼ਟੀਕਰਨ ਪੱਤਰ ਲੈ ਕੇ ਹਾਜ਼ਰ ਹੋਏ। ਜਥੇਦਾਰਾਂ ਨੇ ਸਪਸ਼ਟੀਕਰਨ ਪੱਤਰ ਤੇ ਸੋਚ ਵਿਚਾਰ ਕੀਤੀ ਤੇ ਇਸ ਸੰਬੰਧੀ ਹੋਰ ਜਾਣਕਾਰੀ ਮੰਗੀ। 26 ਸਤੰਬਰ 1984 ਨੂੰ ਰਵੇਲ ਸਿੰਘ ਐਡਵੋਕੇਟ ਤੇ ਕੁਲਵੰਤ ਸਿੰਘ ਨਿੱਜੀ ਸਕੱਤਰ ਗਿਆਨੀ ਜੈਲ ਸਿੰਘ ਦੋਵਾਂ ਦੇ ਹਾਜ਼ਰ ਹੋ ਕੇ ਲੋੜੀਂਦੀ ਜਾਣਕਾਰੀ ਦਿੱਤੀ। ਯਾਤਰਾ ਸਮੇਂ ਆਈਆਂ ਗਈਆਂ ਤਸਵੀਰਾਂ ਤੇ ਹੋਰ ਰਿਕਾਰਡ ਵੀ ਦੇਖਿਆ ਗਿਆ। ਪੂਰਾ ਸਪਸ਼ਟੀਕਰਨ ਤਸੱਲੀਬਖਸ਼ ਹੈ ਤੇ ਹੁਣ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਫੈਸਲੇ ਵਿੱਚ ਉਹਨਾਂ ਦਿਨਾਂ 'ਚ ਅਖਬਾਰਾਂ 'ਚ ਇਹ ਚਰਚਾ ਵੀ ਕੀਤਾ ਗਿਆ ਕਿ ਗਿਆਨੀ ਜੈਲ ਸਿੰਘ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਵਾਲੇ ਹੁਕਮਾਂ ਤੇ ਦਸਤਖਤ ਨਹੀਂ ਸਨ ਕੀਤੇ। ਇਹ ਵੀ ਆਖਿਆ ਗਿਆ ਸੀ ਕਿ ਇਸ ਬਾਰੇ ਸਾਰੇ ਕਾਗਜ਼ ਕਿਰਪਾਲ ਸਿੰਘ ਨੂੰ ਵਿਖਾਏ ਜਾ ਚੁੱਕੇ ਸਨ। ਫਿਰ ਵੀ ਇਹ ਬਿਆਨ ਛਾਪਿਆ ਗਿਆ ਕਿ ਕਾਗਜ਼ ਵਿਖਾ ਦਿੱਤੇ ਗਏ ਨੇ। ਇਹ ਸਾਰਾ ਕੁਝ ਮਹਿਜ਼ ਇੱਕ ਡਰਾਮਾ ਸੀ। ਗਿਆਨੀ ਜੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਸਾਰੀਆਂ ਫੌਜਾਂ ਦੇ ਮੁਖੀ ਸਨ। ਭਾਵੇਂ ਉਹ ਹੁਕਮਾਂ ਉੱਤੇ ਦਸਤਖਤ ਕਰਨ ਜਾਂ ਨਾ, ਪਰ ਜੇ ਉਹ ਚਾਹੁੰਦੇ ਤਾਂ ਇਹ ਹਮਲਾ ਉਸ ਵੇਲੇ ਰੋਕਿਆ ਜਾ ਸਕਦਾ ਸੀ। ਉਹ ਹਮਲਾ ਹੋਣ ਮਗਰੋਂ ਰੋਸ ਵਜੋਂ ਸਿਮਰਨਜੀਤ ਸਿੰਘ ਮਾਨ, ਦਵਿੰਦਰ ਸਿੰਘ ਗਰਚਾ ਤੇ ਅਮਰਿੰਦਰ ਸਿੰਘ ਵਾਂਗ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਸਕਦੇ ਸਨ। ਦਰਅਸਲ ਉਹਨਾਂ ਦੀ ਮਰਜ਼ੀ ਇਸ ਹਮਲੇ 'ਚ ਸ਼ਾਮਲ ਸੀ ਤੇ ਉਹਨਾਂ ਨੇ ਆਪ ਦਸਤਖਤ ਕੀਤੇ ਸਨ। ਗਿਆਨੀ ਜੈਲ ਸਿੰਘ ਨੇ 8 ਜੂਨ 1984 ਦੇ ਦਰਬਾਰ ਸਾਹਿਬ ਦੀ ਤਬਾਹੀ ਵੇਖਣ ਮਗਰੋਂ ਇਸ ਨੂੰ ਇੱਕ ਤਕਰੀਰ 'ਚ ਸ਼ਰੇਆਮ ਸਹੀ ਠਹਿਰਾਇਆ ਸੀ ਤੇ ਮਗਰੋਂ ਇਸ ਹਮਲੇ 'ਚ ਸ਼ਾਮਲ ਫੌਜੀਆਂ ਨੂੰ ਬਹਾਦਰੀ ਵਿਖਾਉਣ ਬਦਲੇ ਮੈਡਲ ਵੀ ਦਿੱਤੇ ਗਏ ਸਨ। ਇਹ ਸਾਰਾ ਕੁਝ ਗਿਆਨੀ ਜੈਲ ਸਿੰਘ ਨੂੰ ਬਰੀ ਕਰਕੇ ਉਹਨਾਂ ਦਾ ਅਕਾਲ ਤਖ਼ਤ ਸਾਹਿਬ ਤੇ ਸਨਮਾਨ ਕਰਨ ਵਾਸਤੇ ਕੀਤਾ ਜਾ ਰਿਹਾ ਸੀ। 27 ਸਤੰਬਰ ਨੂੰ ਗਿਆਨੀ ਜੈਲ ਸਿੰਘ ਅੰਮ੍ਰਿਤਸਰ ਆਏ ਤੇ ਦੁਬਾਰਾ ਦਰਬਾਰ ਸਾਹਿਬ ਦੀ ਤਬਾਹੀ ਵੇਖੀ। ਇਸ ਦਿਨ ਉਹ ਅਕਾਲ ਤਖ਼ਤ ਸਾਹਿਬ ਦੀ ਸਰਕਾਰ ਵੱਲੋਂ ਬਣੀ ਇਮਾਰਤ ਉੱਤੇ ਵੀ ਚੜ੍ਹੇ। ਜਿਵੇਂ ਕਿ ਭਾਰਤ ਸਰਕਾਰ ਦਾ ਕਿਰਪਾਲ ਸਿੰਘ ਨਾਲ ਵਾਅਦਾ ਸੀ, ਫੌਜ ਨੇ 29 ਸਤੰਬਰ ਨੂੰ ਦਰਬਾਰ ਸਾਹਿਬ ਦਾ ਅੰਦਰੂਨੀ ਹਿੱਸਾ ਖਾਲੀ ਕਰ ਦਿੱਤਾ, ਪਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਰ ਮੋੜ ਤੇ ਨਹੀਂ, ਬਲਕਿ ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰਾਂ ਤੇ ਅਜੇ ਵੀ ਥਾਂ-ਥਾਂ ਤੇ ਬਾਵਰਦੀ ਤੇ ਹਥਿਆਰਬੰਦ ਭਾਰਤੀ ਫੌਜੀ ਤੈਨਾਤ ਸਨ। 26 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਜਸਪਾਲ ਸਿੰਘ ਭੰਬੜ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਦਰੀ ਚੱਕ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 26 ਸਤੰਬਰ 1992 ਦੇ ਦਿਨ ਪੁਲਿਸ ਨੇ ਹਰਦੀਪ ਸਿੰਘ ਉਰਫ ਬਗੀਚਾ ਸਿੰਘ ਵਾਸੀ ਬਾਠ, ਹੀਰਾ ਸਿੰਘ ਉਰਫ ਨਾਮੀ, ਜੋਗਾ ਸਿੰਘ ਵਾਸੀ ਲਖਣ ਤੱਤਾ, ਗੁਰਨਾਮ ਸਿੰਘ ਵਾਸੀ ਕਾਲਾ ਬੱਕਰਾ, ਗੁਰਕੀਰਤ ਸਿੰਘ, ਬਲਜਿੰਦਰ ਸਿੰਘ ਬੁੱਧੂ ਜੰਡਿਆਲਾ ਨੇੜੇ ਪਿੰਡ ਭਾਨੀਆਂ, ਜੱਸਾ ਸਿੰਘ ਬੁੱਟਰ ਪਿੰਡ ਵਾਸੀ ਫਿਰੋਜ਼ਪੁਰ ਝੂਠੇ ਮੁਕਾਬਲਿਆਂ 'ਚ ਮਾਰ ਦਿੱਤੇ। ਮਸਤੂਆਣਾ ਕੋਲ ਹੋਏ ਮੁਕਾਬਲੇ 'ਚ ਨਿਰਮਲ ਸਿੰਘ ਭੈਣੀ ਮਹਾਰਾਜ, ਲਖਵਿੰਦਰ ਸਿੰਘ ਲੱਖਾ ਮੰਡਵੀ ਤੇ ਕੌਰ ਸਿੰਘ ਹੁੰਜਣਵਾਲ ਧੂਰੀ ਵੀ ਮਾਰੇ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਘਟਨਾਵਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਸਿੱਖ ਤਵਾਰੀਖ 'ਚੋਂ ਧੰਨਵਾਦ ਸਹਿਤ ਲਈਆਂ ਗਈਆਂ ਨੇ। ਸੁਣਦੇ ਰਹੋ ਪੰਜਾਬੀ ਰੇਡੀਓ USA।